ਨੈਸ਼ਨਲ ਗਾਰਡ ਦੀ ਜਿਹੜੀ ਸੋਲਜਰ ਸਰਹਾ ਬੈਕਸਟਰੋਮ ਉਹਦੀ ਮੌਤ ਹੋ ਗਈ ਆ ਕੱਲ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਅਨਾਉਂਸ ਕੀਤਾ ਵੀ ਅੱਜ ਥੈਂਕਸ ਗਿਵਿੰਗ ਵਾਲੇ ਦਿਨ ਇਹ ਜਿਹੜਾ ਭਾਣਾ ਵਾਪਰਿਆ ਹੈਗਾ। ਤੇ ਮੈਂ ਪੂਰਾ ਪਰਿਵਾਰ ਦੇ ਨਾਲ ਇਕੱਲਾ ਪਰਿਵਾਰ ਨਹੀਂ, ਜਿਹੜੇ ਯੂਐਸ ਦੇ ਜਿਹੜੇ ਨੈਸ਼ਨਲ ਗਾਰਡਸ ਆ ਆਪਾਂ ਉਹਨਾਂ ਦੇ ਪੂਰੇ ਨਾਲ ਹੈਗੇ ਆ। ਤੇ ਉਹਨਾਂ ਨੇ ਯੂਐਸ ਟਰੂਪਸ ਨੂੰ ਉਹ ਕਿਹਾ ਆ ਵੀ ਪੂਰੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਤੁਹਾਡਾ ਸਾਥ ਦਊਗਾ ਤੇ ਅਸੀਂ ਜਿਹੜੇ ਪਰਿਵਾਰ ਦਾ ਜਿਹੜੇ ਇਸ ਦੁੱਖ ਦੇ ਵਿੱਚ ਭਾਈਵਾਲ ਹੈਗੇ ਆ। ਸਰਾ ਬੈਕਸਟਰੋਮ ਵੈਸਟ ਵਰਜੀਨੀਆ ਤੋਂ ਸੀ। ਵਨ ਆਫ ਦਾ ਗਾਰਡਸਮੈਨ, ਦੋ ਜਣਿਆਂ ਨੂੰ ਗੋਲੀਆਂ ਮਾਰੀਆਂ ਸੀ, ਅਫਗਾਨੀ ਮੂਲ ਦੇ ਬੰਦੇ ਨੇ। ਤੇ ਉਹ ਉਹਨਾਂ ਨੇ ਕਿਹਾ ਵੀ ਸ਼ੀ ਜਸਟ ਪਾਸਡ ਅਵੇ, ਸ਼ੀ ਇਜ਼ ਨੋ ਲੋਂਗਰ ਵਿਦ ਅਸ। ਟਰੰਪ ਉਹਨਾਂ ਨੇ ਜਿਹੜੀ ਲਾਈਵ ਰਿਮਾਰਕਸ ਦਿੱਤੇ ਸੀ ਕੱਲ। ਤੇ ਉਸ ਤੋਂ ਬਾਅਦ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਇਹ ਜੋ ਸਰਜੈਂਟ ਸੀ, ਸੌਰੀ ਜੋ ਇਹ ਗਾਰਡਸਮੈਨ ਸੀ, ਸਿਰਫ 24 ਘੰਟੇ ਪਹਿਲਾਂ ਹੀ ਜੁਆਇਨ ਕੀਤਾ ਸੀਗਾ ਨੈਸ਼ਨਲ ਗਾਰਡਸ ਨੂੰ ਉੱਥੇ ਵਾਸ਼ਿੰਗਟਨ ਡੀਸੀ ਦੇ ਵਿੱਚ। ਤੇ ਜਿਹੜਾ ਸਟਾਫ ਸਰਜਨ ਐਂਡਰਿਊ ਵੋਲਫ ਆ 24 ਸਾਲਾਂ ਦਾ, ਉਹਦੇ ਬਾਰੇ ਵੀ ਟਰੰਪ ਉਹਨਾਂ ਨੇ ਕਿਹਾ ਵੀ ਉਹ ਆਪਣੀ ਜ਼ਿੰਦਗੀ ਦੇ ਲਈ ਫਾਈਟ ਕਰ ਰਿਹਾ ਹੈਗਾ। ਜੋ ਅਸੈਸਨ ਸੀ ਰਹਿਮਾਨੁੱਲਾ ਲਕਨਵਾਲ 29 ਸਾਲਾਂ ਦਾ ਹੈ। ਤੇ ਉਹ ਵਾਸ਼ਿੰਗਟਨ ਦਾ ਰਹਿਣ ਵਾਲਾ, ਵਾਸ਼ਿੰਗਟਨ ਤੋਂ ਡਰਾਈਵ ਕਰਕੇ ਵਾਸ਼ਿੰਗਟਨ ਸਟੇਟ ਜਿਹੜੀ ਆ ਉਹ ਤੋਂ ਡਰਾਈਵ ਕਰਕੇ ਵਾਸ਼ਿੰਗਟਨ ਡੀਸੀ ਗਿਆ। ਤੇ ਉਸ ਸੰਬੰਧ ਦੇ ਵਿੱਚ ਜੋ FBI ਦੇ ਡਾਇਰੈਕਟਰ ਹੈਗੇ ਆ ਪਟੇਲ, ਉਹਨਾਂ ਨੇ ਇਹ ਕਿਹਾ ਵੀ ਅਸੀਂ ਹਰ ਇੱਕ ਉਹਦਾ ਜਿਹੜਾ ਸਾਥੀ ਜਿੱਥੇ ਉਹ ਰਹਿੰਦਾ ਸੀ, ਉਹਦਾ ਰਿਸ਼ਤੇਦਾਰ ਜਿੱਥੇ ਜਿੱਥੇ ਕਾਲ ਗਈ ਆ, ਪੂਰੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਸੋ ਉਹ ਉਸ ਨੂੰ ਫਸਟ ਡਿਗਰੀ ਮਰਡਰ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ। ਪੁਆਇੰਟ ਬਲੈਂਕ ਰਹਿਮਾਨੁੱਲਾ ਲਕਨਵਾਲ ਨੇ ਜਿਹੜੀਆਂ ਗੋਲੀਆਂ ਚਲਾਈਆਂ, ਇੱਕ ਨਹੀਂ ਕਈ ਕਈ ਗੋਲੀਆਂ ਜਿਹੜੀਆਂ ਇਸ ਨੇ ਇਹਨਾਂ ਦੋਨਾਂ ਨੈਸ਼ਨਲ ਗਾਰਡ ਦੇ ਮਾਰੀਆਂ। ਤੇ ਅਫਸੋਸ ਦੇ ਨਾਲ ਜਿੱਦਾਂ ਦੱਸਿਆ ਵੀ ਸੈਰਾ ਬੈਕਸਟੋਰਮ ਉਸ ਦੀ ਮੌਤ ਹੋ ਗਈ, ਉਸ ਦਾ ਦੇਹਾਂਤ ਹੋ ਗਿਆ। ਤੇ ਐਂਡਰਿਊ ਵੋਲਫ ਜ਼ਿੰਦਗੀ ਮੌਤ ਦੀ ਲੜਾਈ ਜਿਹੜਾ ਉਹ ਲੜ ਰਿਹਾ ਹੈਗਾ ਆ। ਕੱਲ ਰਾਸ਼ਟਰਪਤੀ ਟਰੰਪ ਇੱਕ ਪੱਤਰਕਾਰ ਦੇ ਨਾਲ ਗੁੱਸੇ 'ਚ ਵੀ ਆ ਗਏ ਜਦ ਪੱਤਰਕਾਰ ਉਹਨਾਂ ਨੂੰ ਇਹ ਪੁੱਛ ਰਿਹਾ ਸੀਗਾ ਵੀ ਇਹ ਜਿਹੜਾ CIA ਦਾ ਬੈਕਟ ਯੂਨਿਟ ਦੇ ਨਾਲ ਜਿਹੜਾ ਕੰਮ ਕਰ ਰਿਹਾ ਸੀ, ਕਿਉਂਕਿ ਟਰੰਪ ਹੋਣਾ ਨੇ ਇਹ ਕਿਹਾ ਸੀਗਾ ਵੀ ਇਹਨਾਂ ਦੀ ਵੈਟਿੰਗ ਨਹੀਂ ਹੋਈ, ਇਹ ਉੱਦਾਂ ਹੀ ਜਹਾਜ਼ ਤੇ ਬਿਠਾ ਕੇ ਜਿਹੜੇ ਉਹ ਲੈ ਆਂਦੇ ਗਏ ਆ। ਤੇ ਉਹ ਪੱਤਰਕਾਰ ਕਹਿ ਰਿਹਾ ਸੀ ਵੀ CIA ਤਾਂ ਇਹ ਦਾਅਵਾ ਕਰ ਰਹੀ ਆ ਵੀ ਵੈਟਿੰਗ ਸਾਰਿਆਂ ਦੀ ਜਿਹੜੀ ਹੋਈ ਆ। ਤੇ ਟਰੰਪ ਹੁਣੇ ਜਿਹੜਾ ਖਿੱਝ ਗਏ ਤਾਂ ਉਹਨਾਂ ਕਹਿੰਦੇ ਵੀ ਤੁਸੀਂ ਸਟੂਪਿਡ ਲੱਗਦੇ ਆ, ਵੀ ਇੱਦਾਂ ਦੇ ਸਟੂਪਿਡ ਸਵਾਲ ਜਿਹੜੇ ਉਹ ਪੁੱਛਣੇ ਆ। ਉਹਨਾਂ ਨੇ ਫੋਟੋ ਦਿਖਾਈ ਵੀ ਜਿਹੜੇ ਜਹਾਜ਼ ਦੇ ਵਿੱਚ ਸਾਰੇ ਦੇ ਸਾਰੇ ਜਾਣੇ ਬੈਠੇ ਹੋਏ ਸੀ ਜਦੋਂ ਅਫਗਾਨਿਸਤਾਨ ਤੋਂ ਅਮਰੀਕਾ ਜਿਹੜਾ ਉਹ ਛੱਡ ਕੇ ਆਇਆ ਸੀਗਾ। ਸੋ ਸੈਵਿਜ ਮੌਨਸਟਰ ਜਿਹੜਾ ਲਕਨਵਾਲ ਆ ਉਸ ਨੂੰ ਟਰੰਪ ਹੋਣਾ ਨੇ ਆਖਿਆ CIA ਦੇ ਯੂਨਿਟ ਦੇ ਲਈ ਅਫਗਾਨਿਸਤਾਨ 'ਚ ਇਹ ਕੰਮ ਕਰਦਾ ਰਿਹਾ। 2021 'ਚ ਆਉਣ ਤੋਂ ਪਹਿਲਾਂ ਜਿਹੜਾ ਰੀਸੈਟਲਮੈਂਟ ਪ੍ਰੋਗਰਾਮ ਪਿਛਲੇ ਪ੍ਰਸ਼ਾਸਨ ਨੇ ਚਲਾਇਆ ਸੀ ਉਸ ਦੇ ਅਧੀਨ US ਨੇ ਜਿਸ ਤਰੀਕੇ ਦੇ ਨਾਲ ਉੱਥੋਂ ਵਿਡਰੋ ਕੀਤਾ ਸੀਗਾ, ਉਹ ਵੀਡੀਓਜ਼ ਸਾਰਿਆਂ ਨੇ ਜਿਹੜੀਆਂ ਦੇਖੀਆਂ ਕਿੱਦਾਂ ਜਹਾਜ਼ਾਂ ਦੇ ਨਾਲ ਲੋਕ ਲਮਕ ਰਹੇ ਸੀ, ਜਹਾਜ਼ਾਂ ਦੇ ਪਿੱਛੇ ਜਿਹੜੇ ਉਹ ਭੱਜ ਰਹੇ ਸੀਗੇ ਕਈਆਂ ਦੀ, ਤੇ ਉੱਥੇ ਇਸੇ ਤਰੀਕੇ ਦੇ ਨਾਲ ਮੌਤ ਵੀ ਜਿਹੜੀ ਉਹ ਹੋਈ। ਸੋ ਕਹਿੰਦੇ ਸਿਕਿਉਰਿਟੀ ਗਾਰਡ ਦੇ ਤੌਰ ਦੇ ਉੱਤੇ ਇਸਨੇ ਕੰਮ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਸੀਗਾ 2012 ਦੇ ਵਿੱਚ। ਫਿਰ ਇਸ ਨੂੰ ਟੀਮ ਲੀਡਰ ਤੇ GPS ਸਪੈਸ਼ਲਿਸਟ ਜਿਹੜਾ ਆ ਉਹ ਬਣਾ ਦਿੱਤਾ ਗਿਆ ਸੀਗਾ। ਇਹ ਪਲਾਟੂਨ ਲੀਡਰ ਵੀ ਜਿਹੜਾ ਉਹ ਟੀਮ ਲੀਡਰ ਸੀਗਾ ਤੇ ਉਹਦਾ ਭਰਾ ਜਿਹੜਾ ਪਲਾਟੂਨ ਲੀਡਰ ਜਿਹੜਾ ਉੱਥੇ ਕੰਮ ਕਰਦਾ ਸੀ, ਇਹ ਸਾਬਕਾ ਜਿਹੜਾ ਇੱਕ ਅਧਿਕਾਰੀ ਆ ਉਸ ਯੂਨਿਟ ਦੇ ਵਿੱਚ ਕੰਮ ਕਰਦਾ, ਉਸਨੇ ਜਿਹੜਾ ਉਹ ਦੱਸਿਆ ਹੈਗਾ ਆ। ਸਸਪੈਕਟ ਦਾ ਜਿਹੜਾ ਸਾਬਕਾ ਲੈਂਡਲੋਰਡ ਕ੍ਰਿਸਟੀਨਾ ਵਿਡਮੈਨ ਜਿਹੜਾ ਆ ਉਹਨੇ ਜਿਹੜਾ ਉਹ ਕਿਹਾ ਵੀ ਵਾਸ਼ਿੰਗਟਨ ਸਟੇਟ ਦੇ ਵਿੱਚ ਆਪਣੇ ਬੱਚੇ ਤੇ ਆਪਣੀ ਵਾਈਫ ਤੇ 5 ਬੱਚਿਆਂ ਦੇ ਨਾਲ ਉੱਥੇ ਰਹਿ ਰਿਹਾ ਸੀ। ਸਮਿਥ ਐਂਡ ਵੈਸਨ ਦਾ ਜਿਹੜਾ ਰਿਵਾਲਵਰ ਆ ਉਸ ਦੇ ਨਾਲ ਐਂਬੁਸ਼ ਸਟਾਈਲ ਪੁਆਇੰਟ ਬਲੈਂਕ ਜਿਹੜੀਆਂ ਗੋਲੀਆਂ ਆ ਉਹ ਉਸਨੇ ਚਲਾਈਆਂ ਹੈਗੀਆਂ। ਸਪੈਸ਼ਲ ਅਫਗਾਨ ਆਰਮੀ ਯੂਨਿਟ ਦੇ ਵਿੱਚ ਇਹ ਕੰਮ ਉੱਥੇ ਕਰਦਾ ਜਿਹੜਾ ਹੋਇਆ ਆ। ਅਫਗਾਨਿਸਤਾਨ ਦੇ ਜਿਹੜੇ ਈਸਟਰਨ ਪੂਰਬੀ ਇਲਾਕੇ ਦੇ ਵਿੱਚ ਇਹ ਰਹਿਣ ਵਾਲਾ ਸੀਗਾ। ਜਿਹੜਾ ਉਸਦੇ ਕਜ਼ਨ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। FBI ਦੇ ਡਾਇਰੈਕਟਰ ਕੈਸ਼ ਪਟੇਲ ਉਹਨਾਂ ਨਿਊਜ਼ ਕਾਨਫਰੰਸ ਦੇ ਵਿੱਚ ਜਿਹੜਾ ਉਹ ਦੱਸਿਆ ਵੀ ਇਸ ਸ਼ੂਟਿੰਗ ਨੂੰ ਐਕਟ ਆਫ ਟੈਰਰਿਜ਼ਮ ਦੇ ਤੌਰ ਦੇ ਉੱਤੇ ਇਨਵੈਸਟੀਗੇਟ ਕੀਤਾ ਜਾ ਰਿਹਾ ਹੈਗਾ। ਲਾ ਐਨਫੋਰਸਮੈਂਟ ਏਜੰਸੀਜ਼ ਨੇ ਜਿਹੜੇ ਸਰਚ ਵਾਰੰਟ ਆ ਉਸਦੇ ਘਰੇ ਤੇ ਸੈਨ ਡਿਏਗੋ ਦੇ ਵਿੱਚ
2 ਥਾਵਾਂ ਦੇ ਉੱਤੇ ਇਹਨਾਂ ਨੇ ਐਗਜ਼ੀਕਿਊਟ ਕੀਤੇ ਆ। ਕੱਲ੍ਹ ਵੀ ਕਹਿ ਰਹੇ ਸੀਗੇ ਵੀ ਨੇਸ਼ਨ ਵਾਈਡ ਮਲਟੀਪਲ ਜਿਹੜੇ ਸਰਚ ਵਾਰੰਟਸ ਆ ਉਹ ਇਕੱਠੇ ਐਗਜ਼ੀਕਿਊਟ ਕੀਤੇ ਜਿਹੜੇ ਉਹ ਜਾ ਰਹੇ ਹੈਗੇ ਆ। ਅਮਰੀਕਾ ਦੇ ਵਿੱਚ ਮਾਸ ਸ਼ੂਟਿੰਗਸ ਜਿਹੜੀ ਆ ਉਹ ਕੋਈ ਨਵੀਂ ਗੱਲ ਨਹੀਂ ਆ। ਪਹਿਲਾਂ ਵੀ ਆਪਾਂ ਦੇਖਿਆ ਵੀ ਐਂਬੁਸ਼ ਸਟਾਈਲ ਜਿਹੜੇ ਆਰਮੀ ਵਾਲੇ ਜਾਂ ਲਾ ਐਨਫੋਰਸਮੈਂਟ ਵਾਲਿਆਂ ਦੇ ਉੱਤੇ ਪਹਿਲਾਂ ਵੀ ਇੱਦਾਂ ਦੇ ਹਮਲੇ ਹੋ ਚੁੱਕੇ ਆ ਤੇ ਅਫਸੋਸ ਦੇ ਨਾਲ ਕਈ ਲਾ ਐਨਫੋਰਸਮੈਂਟ ਵਾਲੇ ਇੱਦਾਂ ਐਂਬੁਸ਼ ਸਟਾਈਲ ਗੋਲੀਕਾਂਡ ਦੇ ਵਿੱਚ ਉਹਨਾਂ ਦੀਆਂ ਜਾਨਾਂ ਜਿਹੜੀਆਂ ਉਹ ਜਾ ਚੁੱਕੀਆਂ ਹੈਗੀਆਂ ਆ। ਇਨਵੈਸਟੀਗੇਟਰਸ ਹਾਲ ਦੀ ਘੜੀ ਮੁੱਢਲੇ ਤੌਰ ਤੇ ਇਹ ਮੰਨ ਰਹੇ ਆ ਵੀ ਇਹਨੇ ਇਕੱਲੇ ਨੇ ਹੀ ਇਸ ਗੋਲੀਕਾਂਡ ਨੂੰ ਅੰਜਾਮ ਦਿੱਤਾ ਹੈਗਾ ਆ। ਰੀਸੈਟਲਮੈਂਟ ਪ੍ਰੋਗਰਾਮ ਦੇ ਤਹਿਤ ਤਕਰੀਬਨ 76,000 ਅਫਗਾਨੀ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਆਏ ਹੈਗੇ ਆ, ਜੋ ਕਿ ਯੂਐਸ ਦੀਆਂ ਟਰੂਪਸ, ਡਿਪਲੋਮੈਟਸ ਦੇ ਨਾਲ ਇੰਟਰਪ੍ਰੇਟਰਸ, ਟਰਾਂਸਲੇਟਰਸ ਦੀਆਂ CIA ਦੇ ਲਈ ਉੱਥੇ ਕੰਮ ਕਰਦੇ ਰਹੇ ਹੈਗੇ ਆ। ਸੋ ਜਿਹੜੇ ਸਪੋਰਟਰ ਆ ਇਸ ਪ੍ਰੋਗਰਾਮ ਦੇ ਉਹ ਲਗਾਤਾਰ ਕਹਿ ਰਹੇ ਆ ਵੀ ਨਹੀਂ ਜੀ ਇਹਨਾਂ ਨੂੰ ਬਹੁਤ ਐਕਸਟੈਂਸਿਵਲੀ ਵੈਟ ਕੀਤਾ ਗਿਆ ਸੀਗਾ ਤੇ ਕਹਿੰਦੇ ਵੀ ਇਹਦੇ ਕਰਕੇ ਜਿਹੜਾ ਹੁਣ ਕ੍ਰਿਟਿਸਿਜ਼ਮ ਆ ਰਿਪਬਲਿਕਨ ਪਾਰਟੀ ਦੇ ਵੱਲੋਂ ਉਹਨਾਂ ਸਪੋਰਟਰਸ ਦਾ ਜਿਹੜਾ ਖਾਸਾ ਹੋ ਰਿਹਾ ਹੈਗਾ ਆ। ਸੋ